ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਗੱਲਬਾਤ ਕਰਾਉਂਦੇ ਹਾਂ ਬਲਤੇਜ ਪੰਨੂ ਹੋਣਾ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੀ ਸਿਆਸਤ, ਉਸ ਦੇ ਨਾਲ ਨਾਲ ਰਾਸ਼ਟਰ ਪੱਧਰ ਦੀ ਜਿਹੜੀ ਸਿਆਸਤ ਆ ਉਸ ਨੂੰ ਲੈ ਕੇ, ਉੱਥੋਂ ਦੀਆਂ ਖਬਰਾਂ ਨੂੰ ਲੈ ਕੇ। ਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਆਪਾਂ ਆਪਣੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਆਪਣੇ ਪਹਿਲੀ ਜਿਹੜੀ ਗੱਲਬਾਤ ਦੇ ਨਾਲ। ਵਿਕਰਮ ਸਿੰਘ ਦੇ ਕਹਿੰਦੇ ਜੀ ਹਮਾਇਤ ਦੇ ਵਿੱਚ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਉਹ ਨਿੱਤਰ ਕੇ ਆ ਗਈ ਆ। ਕੀ ਕਿਹਾ ਜੀ ਉਹਨਾਂ ਨੇ ਇਸ ਮਸਲੇ ਦੇ ਉੱਤੇ? ਹੁਣ ਆਮ ਆਦਮੀ ਪਾਰਟੀ ਦੀ ਕੱਲ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਮੀਟਿੰਗ ਸੀ ਜੀ। ਉਹਦੇ ਜਿੰਨੇ ਡਿਸਟ੍ਰਿਕਟ ਦੇ ਵਿੱਚ ਕੰਮ ਕਰਨ ਵਾਲੇ ਨੇ ਉਹਨਾਂ ਦੀ ਸਾਰਿਆਂ ਦੀ, ਇਹਦੇ ਵਿੱਚ ਜਿਹੜੇ ਬਾਦਲ ਦੇ ਉੱਤੇ ਜੁੱਤੀ ਸੁੱਟਣ ਵਾਲੇ ਵਿਕਰਮ ਹੈ ਜੀ, ਉਹਦੀ ਪਿੱਠ ਦੇ ਉੱਤੇ ਆਈ ਹੈ ਜੀ ਆਮ ਆਦਮੀ ਪਾਰਟੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦਾ ਕੇਸ ਲੜੂਗੀ, ਉਹਦੇ ਪਰਿਵਾਰ ਦੀ ਵੀ ਜਿਹੜੀ ਹੈ ਜੀ ਉਹ ਮਦਦ ਕਰੂਗੀ। ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਤੁਸੀਂ ਕਾਲ ਡਿਟੇਲ ਕਢਾਓ ਜਾਂ ਨਾ ਕਢਵਾਓ, ਕਹਿੰਦੇ ਵਿਕਰਮ ਦੀ ਪਤਨੀ ਨੇ ਮੈਨੂੰ ਫੋਨ ਕੀਤਾ ਸੀਗਾ ਔਰ ਮੈਂ ਉਹਦੇ ਸੰਪਰਕ ਦੇ ਵਿੱਚ ਆ, ਉਹ ਮੇਰੇ ਹਲਕੇ ਦੇ ਵਿੱਚ ਰਹਿਣ ਵਾਲੇ ਨੇ, ਇਸ ਕਰਕੇ ਉਹਨਾਂ ਦੀ ਮਦਦ ਜਿਹੜੀ ਹੈ ਜੀ ਉਹ ਕਰਨਾ ਮੇਰਾ ਜਿਹੜਾ ਜੀ ਫਰਜ਼ ਹੈ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਦੋਗਲੀ ਨੀਤੀ ਅਪਣਾ ਰਹੀ ਹੈ। ਉਹ ਜਰਨੈਲ ਸਿੰਘ ਨੂੰ ਸਨਮਾਨਿਤ ਕਰਦੀ ਸੀ ਜਦੋਂ ਪੀ ਚਿਦੰਬਰਮ ਤੇ ਜੁੱਤੀ ਸੁੱਟੀ ਤੇ ਉਹਨੂੰ ਜੋਬ ਦੀ ਆਫਰ ਵੀ ਕੀਤੀ ਸੀਗੀ। ਹੁਣ ਜੇ ਵਿਕਰਮ ਨੇ ਇਹ ਜੁੱਤੀ ਸੁੱਟਤੀ ਆ ਤੇ ਉਹਨੂੰ ਵੱਖ-ਵੱਖ ਗੈਰ ਜ਼ਮਾਨਤੀ ਧਾਰਾਵਾਂ ਲਾ ਕੇ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਤਾਲ ਦਿੱਤਾ ਜੀ। ਆਈ ਥਿੰਕ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਦੇਰ ਦੇ ਨਾਲ ਲਿਆ ਗਿਆ ਦਰੁਸਤ ਫੈਸਲਾ ਹੈ, ਕਿਉਂਕਿ ਐਕਚੁਅਲੀ ਭਾਵੇਂ ਕੁਛ ਵੀ ਸੀਗਾ ਜੀ, ਉਹਨੇ ਬੇਰੁਜ਼ਗਾਰੀ ਦਾ ਮੁੱਦਾ ਉਭਾਰਿਆ ਇਸ ਮਾਮਲੇ ਦੇ ਉੱਤੇ। ਪਹਿਲਾਂ ਹੀ ਜਿਹੜਾ ਨਾ ਜੀ ਉਹ ਇੱਕ ਆਮ ਆਦਮੀ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਸੀ, ਪਰ ਫਿਰ ਵੀ ਦੇਰ ਨਾਲ ਹੀ ਸਹੀ। ਮੇਰਾ ਖਿਆਲ ਇਸ ਪਰਿਵਾਰ ਦੇ ਵਾਸਤੇ ਰਾਹਤ ਵਾਲੀ ਥੋੜੀ ਖਬਰ ਹੈ ਨਾ ਜੀ ਜਿਹੜੀ ਉਹ ਹੋਊਗੀ, ਜੇ ਪੰਜਾਬ ਦੀ ਸਰਕਾਰ ਇਹਨੂੰ ਬਣਾਉਣਾ ਹੀ ਚਾਹੁੰਦੀ ਹੈ ਜੀ ਰਾਜਨੀਤਿਕ ਖਬਰ, ਤਾਂ ਮੇਰਾ ਖਿਆਲ ਫਿਰ ਆਮ ਆਦਮੀ ਪਾਰਟੀ ਨੂੰ ਵੀ ਇਹ ਤੋਂ ਡਰਨਾ ਨਹੀਂ ਚਾਹੀਦਾ ਜੀ ਕਿ ਕਿਉਂ ਰਾਜਨੀਤਿਕ ਏਡੀ ਕਿਹੜਾ ਉੱਤੇ ਭਾਰ ਡਿੱਗ ਪੈਣ ਲੱਗਾ ਜੀ। ਹੈ ਤਾਂ ਉਹ ਵਿਚਾਰਾ ਇੱਕ ਬੇਰੁਜ਼ਗਾਰ ਹੀ ਹੈ ਜੀ। ਬਿਲਕੁਲ ਬਿਲਕੁਲ, ਇਸ ਦੇ ਵਿੱਚ ਜਿਹੜੀ ਜੀ ਕੋਈ ਦੋ ਰਾਏ ਨਹੀਂ ਆ। ਤੇ ਉਸ ਨੂੰ ਬਿਲਕੁਲ ਜੀ ਹਰ ਇੱਕ ਪਾਸਿਓਂ ਜਿਹੜੀ ਉਸਨੂੰ ਲੋੜ ਆ ਜੀ ਸਮਰਥਨ ਦੀ, ਚਾਹੇ ਕਿਸੇ ਵੀ ਤਰੀਕੇ ਦਾ ਜਿਹੜਾ ਸਮਰਥਨ ਆ ਉਸ ਨੂੰ ਪ੍ਰਾਪਤ ਹੋਵੇ। ਤੇ ਲਓ ਜੀ, ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਜੀ। ਅਗਲੀ ਗੱਲ ਕਰਦੇ ਹਾਂ ਜਿਹੜੇ ਪ੍ਰਵਾਸੀ ਅਪਰਾਧੀ ਆ ਉਹਨਾਂ ਨੂੰ ਲੈ ਕੇ ਜਿਹੜੀ ਆ ਸਰਕਾਰ ਕਹਿੰਦੇ ਜੀ ਸ਼ਿਕੰਜਾ ਕੱਸਣਾ ਸ਼ੁਰੂ ਕਰੇਗੀ, ਉਹਨਾਂ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਆ। ਕੀ ਹੈਗਾ ਜੀ ਇਸ ਪੂਰੀ ਖਬਰ ਦੇ ਪਿੱਛੇ? ਇਹ ਜਿਹੜੇ ਵਿਆਹ ਕਰਕੇ ਧੋਖਾ ਕਰਕੇ ਇੱਥੋਂ ਚਲੇ ਜਾਂਦੇ ਨੇ ਨਾ ਜੀ, ਉਹ ਸਭ ਤੋਂ ਵੱਡੀ ਮੁਸੀਬਤ ਨੇ ਜੀ। 30,000 ਤੋਂ ਵੱਧ ਫਰਾਡ ਜਿਹੜੇ ਨੇ ਉਹ ਹੋਏ ਨੇ ਜੀ, ਜਿਹੜੇ NRIs ਦੇ ਨਾਲ ਜੁੜੇ ਹੋਏ ਨੇ ਜੀ। ਜਿਹੜੇ NRI ਕਮਿਸ਼ਨ ਹੈ ਜੀ, ਉਹਨੇ ਇਹ ਗੱਲ ਕਹੀ ਹੈ ਕਿ ਹੁਣ ਇਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਊਗਾ। ਪਿਛਲੇ ਦਿਨੀ ਨਵੀਂ ਦਿੱਲੀ ਦੇ ਵਿੱਚ ਭਾਰਤ ਸਰਕਾਰ ਦੇ ਪ੍ਰਤੀਨਿਧ, ਇੰਟਰਪੋਲ, IB, CBI, ਪੁਲਿਸ ਅਧਿਕਾਰੀ, ਕੌਮੀ ਮਹਿਲਾ ਕਮਿਸ਼ਨ ਤੇ NRIs ਦੇ ਵਾਸਤੇ ਬਣਿਆ ਜਿਹੜਾ ਪੰਜਾਬ ਦਾ ਕਮਿਸ਼ਨ ਹੈ, ਇਹਦੀ ਮੀਟਿੰਗ ਹੋਈ ਸੀਗੀ ਜੀ। ਇਹਦੇ ਵਿੱਚ ਇਸ ਗੱਲ ਦੇ ਉੱਤੇ ਜਿਹੜਾ ਜੀ ਵਿਚਾਰ ਚਰਚਾ ਹੋਈ ਹੈ ਕਿ ਇਹਨਾਂ ਨੂੰ ਵਾਪਸ ਜਿਹੜਾ ਜੀ ਉਹ ਲਿਆਂਦਾ ਜਾਵੇ। ਕਮਿਸ਼ਨ ਨੇ ਮੰਗ ਇਹਦੇ ਵਿੱਚ ਉਠਾਈ ਸੀ ਕਿ ਜੇ ਇਹਨਾਂ ਨੂੰ ਵਾਪਸ ਲਿਆਂਦਾ ਜਾਂਦਾ, ਇੱਥੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ, ਤੇ ਅੱਗੋਂ ਜਿਹੜਾ ਮੈਸੇਜ ਹੈ ਨਾ ਜੀ ਉਹ ਬਾਕੀਆਂ ਨੂੰ ਜਾ ਸਕਦਾ ਜਿਹੜੇ ਇੱਦਾਂ ਦੇ ਫਰਾਡ ਕਰਦੇ ਨੇ। ਇਹਦੇ ਵਾਸਤੇ ਇਹ ਕਿਹਾ ਗਿਆ ਜੀ ਕਿ ਇਹਦੇ ਲਈ ਹੁਣ ਤੇਜ਼ੀ ਜਿਹੜੀ ਆ ਜੀ ਉਹ ਥੋੜੀ ਫੜਨੀ ਪਊਗੀ। ਜਿਹੜੀ ਇਹਨਾਂ ਨੂੰ ਲਿਆਉਣ ਦੇ ਵਾਸਤੇ ਪ੍ਰਕਿਰਿਆ ਅਪਣਾਈ ਜਾਂਦੀ ਆ, ਇਹਨਾਂ ਨੂੰ PO ਕਰਾਰ ਦੇਣ ਦੇ ਵਾਸਤੇ ਜਾਂ ਇਹਨਾਂ ਨੂੰ ਵਾਪਸ ਲਿਆਉਣ ਲਈ, ਉਹਨੂੰ ਉਹਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਟਾਈਟ ਕਰਕੇ ਉਹਨੂੰ ਥੋੜਾ ਈਜ਼ੀ ਬਣਾਇਆ ਜਾਊਗਾ ਤਾਂ ਕਿ ਛੇਤੀ ਇਹਨਾਂ ਨੂੰ PO ਕਰਾਰ ਦਿੱਤਾ ਜਾ ਸਕੇ ਤੇ ਉਦੋਂ ਬਾਅਦ ਜਿਹੜਾ ਜੀ ਇਹਨਾਂ ਨੂੰ ਵਾਪਸ ਲਿਆਉਣ ਦੇ ਵਾਸਤੇ ਪ੍ਰਕਿਰਿਆ ਜਿਹੜੀ ਹੈ ਜੀ ਉਹ ਆਰੰਭੀ ਜਾ ਸਕੇ। ਵੈਸੇ ਹੈ ਦਰੁਸਤ ਫੈਸਲਾ ਜੇ, ਕਿਉਂਕਿ ਕਾਂ ਮਾਰ ਕੇ ਟੰਗਣ ਵਾਲੀ ਗੱਲ ਹੁੰਦੀ ਹੈ ਨਾ ਜੀ, ਇੱਕ ਮਾਰ ਕੇ ਟੰਗ ਦਿਓ ਤੇ ਫਿਰ ਅੱਗੋਂ ਕਾਂ ਜਿਹੜੀ ਉਹ ਹੋਣੀ ਬੰਦ ਹੋ ਜਾਂਦੀ ਹੈ। ਇਹ ਲੋਕ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਜੀ ਉਹ ਇਹ ਸਮਝਦੇ ਨੇ ਕਿ ਸਾਨੂੰ ਉੱਥੋਂ ਦੀ ਸਰਕਾਰ ਜਿਹੜੀ ਹੈ ਜੀ ਉਹ ਕੀ ਕਰ ਲੂਗੀ। ਇਹ ਦੋ ਚਾਹੁੰਦੇ ਇੱਥੇ ਸ਼ਿਕੰਜਾ ਜਿਹੜਾ ਕੱਸ ਦਿੱਤਾ ਜਾਵੇ ਤਾਂ ਅੱਗੋਂ ਇਹ ਜਿਹੜਾ ਨਾ ਜੀ ਕੰਮ ਰੁਕ ਸਕਦਾ ਹੈ ਜੀ। ਬਿਲਕੁਲ, ਕਾਫੀ ਜਿਹੜੀ ਹੈ ਜੀ ਇਸ ਦਾ ਰੌਲਾ ਰੱਟਾ ਬਹੁਤ ਜ਼ਿਆਦਾ ਹੈਗਾ ਆ। ਬਹੁਤ ਪਰਿਵਾਰ ਜਿਹੜੇ ਇਸ ਚੀਜ਼ ਦੇ ਤਹਿਤ ਜਿਹੜੇ ਜੀ ਤਬਾਹ ਹੋ ਜਾਂਦੇ ਆ। ਅਗਲੀ ਆਪਾਂ ਜੇ ਗੱਲ ਕਰਦੇ ਹਾਂ ਆਪਣੇ ਗਵਾਂਢੀ ਮੁਲਕ ਨੂੰ ਲੈ ਕੇ, ਵੀ ਜਿਹੜੇ ਪਾਕਿਸਤਾਨ ਭਾਰਤ ਦਾ ਗਵਾਂਢੀ ਮੁਲਕ ਆ, ਉੱਥੇ ਜਿਹੜਾ ਸੰਕਟ ਆ ਉਹ ਕਾਫੀ ਗਹਿਰਾ ਰਿਹਾ ਆ। ਇਸ ਟਾਈਮ ਤਾਜ਼ਾ ਸਥਿਤੀ ਉੱਥੇ ਦੀ ਕੀ ਹੈਗੀ ਆ? ਬੜੀ ਗੰਭੀਰ ਸਥਿਤੀ ਜਿਹੜੀ ਇਹਨਾਂ ਦੀ ਉਹ ਬਣੀ ਹੋਈ ਆ। ਦੋਵੇਂ ਧਿਰਾਂ ਜਿਹੜੀਆਂ
ਉਹ ਆਪੋ ਆਪਣੀ ਅੜੀ ਦੇ ਉੱਤੇ ਜਿਹੜੀਆਂ ਕਾਇਮ ਨੇ। ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਸਰਕਾਰ ਲਈ ਸੰਕਟ ਜਿਹੜਾ ਜੀ ਉਹ ਹੋਰ ਜ਼ਿਆਦਾ ਵੱਧਦਾ ਤੁਰਿਆ ਜਾ ਰਿਹਾ ਜੀ। ਪੁਲਿਸ ਵੱਲੋਂ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਦੇ ਖਿਲਾਫ ਕਾਰਵਾਈ ਦੌਰਾਨ ਜਿਹੜੇ 3 ਵਿਅਕਤੀ ਮਾਰੇ ਗਏ ਸੀਗੇ ਜੀ ਔਰ 450 ਦੇ ਕਰੀਬ ਜ਼ਖਮੀ ਹੋਏ ਨੇ। ਰਾਜਧਾਨੀ ਦੇ ਵਿੱਚ ਹਾਲਾਤ ਜਿਹੜੇ ਬੜੇ ਤਣਾਅ ਵਾਲੇ ਬਣੇ ਹੋਏ ਨੇ। ਦੋਵੇਂ ਧਿਰਾਂ ਦੀ ਅੜੀ ਜਿਹੜੀ ਹੈ ਜੀ ਉਹ ਕਾਇਮ ਹੈ। ਫੌਜ ਦੇ ਮੁਖੀ ਵੱਲੋਂ ਕੋਰ ਕਮਾਂਡਰਾਂ ਦੇ ਨਾਲ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਲਾਹੌਰ ਤੋਂ ਇਸਲਾਮਾਬਾਦ ਪਹੁੰਚ ਕੇ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕੀਤਾ ਹੈ। ਇਸ ਵੇਲੇ ਨਵਾਜ਼ ਸ਼ਰੀਫ ਪੂਰੀ ਜਿਹੜੇ ਨੇ ਜੀ ਉਹ ਬੁਰੀ ਤਰ੍ਹਾਂ ਘਿਰੇ ਨੇ ਔਰ ਉਹਨਾਂ ਨੇ ਮੰਗਲਵਾਰ ਨੂੰ ਭੜਕੇ ਜਿਹੜਾ ਜੀ ਪਾਰਲੀਮੈਂਟ ਦਾ ਸਾਂਝਾ ਸੈਸ਼ਨ ਸੱਦਿਆ, ਜਿਹਦੇ ਵਿੱਚ ਇਸ ਸੰਕਟ ਦੇ ਉੱਤੇ ਜਿਹੜੀ ਹੈ ਨਾ ਜੀ ਉਹ ਵਿਚਾਰ ਕੀਤੀ ਜਾਊਗੀ। ਇਸਲਾਮਾਬਾਦ ਦੇ ਰੈੱਡ ਜ਼ੋਨ ਇਲਾਕੇ ਦੇ ਵਿੱਚ ਜਿਹੜੇ ਮੁਜ਼ਾਹਰਾਕਾਰੀ ਨੇ ਨਾ ਜੀ ਉਹਨਾਂ ਨੂੰ ਖਦੇੜਨ ਦੇ ਵਾਸਤੇ ਜਿਹੜੀ ਅੱਧੀ ਰਾਤ ਦੇ ਕਰੀਬ ਕਾਰਵਾਈ ਹੋਈ ਸੀਗੀ ਔਰ ਸਰਕਾਰ ਨੇ ਇਸ ਲਈ ਪੰਜਾਬ ਸੂਬੇ ਨਾਲ ਸੰਬੰਧਿਤ ਪੁਲਿਸ ਕਰਮਚਾਰੀ ਜਿਹੜੇ ਉਹ ਖਾਸ ਤੌਰ ਦੇ ਉੱਤੇ ਮੰਗਵਾਏ ਸਨ ਔਰ ਜਿਹਦੇ ਲਈ ਹਿੰਸਕ ਝੜਪਾਂ ਜਿਹੜੀਆਂ ਉਹ ਜਾਰੀ ਰਹੀਆਂ ਜੀ। ਸੋ ਹਾਲਾਤ ਬੜੇ ਤਣਾਅਪੂਰਨ ਜਿਹੜੇ ਨੇ ਉਹ ਬਣੇ ਹੋਏ ਨੇ। ਨਵਾਜ਼ ਸ਼ਰੀਫ ਹੋਰਾਂ ਦੇ ਲਾਹੌਰ ਜਾਂਦੇ ਜਿਹੜਾ ਘਰ ਹੈ ਜੀ ਉਹਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਨੇ ਜੀ ਇਹਨਾਂ ਮੁਜ਼ਾਹਰਾਕਾਰੀ ਜਿਹੜੇ ਨੇ ਉਹਨਾਂ ਨੂੰ ਦੇਖਣ ਦੇ ਵਾਸਤੇ। ਮੈਨੂੰ ਇਹਨਾਂ ਦੀ ਇੱਕ ਜਿਹੜੀ ਇਹਦੇ ਵਿੱਚ ਥੋੜੀ ਜਿਹੀ ਚੀਜ਼ ਜਿਹੜੀ ਲੱਗਦੀ ਹੈ ਉਹ ਇਹ ਕਿ ਬੇਸ਼ੱਕ ਇਹ ਕੋਈ ਹੱਲ ਨਹੀਂ ਹੈ ਜਿਵੇਂ ਇਹਨਾਂ ਨੇ ਘੇਰ ਲਿਆ ਸਾਰਿਆਂ ਨੇ, ਪਰ ਇੱਕ ਇਸਲਾਮਿਕ ਕੰਟਰੀ ਹੋਣ ਦੇ ਬਾਵਜੂਦ ਲੋਕਾਂ ਦੀ ਜਾਗਰੂਕਤਾ ਜਿਹੜੀ ਹੈ ਨਾ ਜੀ ਉਹਦੀ ਦਾਤ ਦੇਣੀ ਬਣਦੀ ਆ। ਉਹ ਸੜਕਾਂ ਦੇ ਉੱਤੇ ਉਤਰ ਆਏ। ਅਸੀਂ ਕਹਿਣ ਨੂੰ ਇੱਥੇ ਇੱਕ ਰੌਲਾ ਪਾਈ ਜਾਂਦੇ ਹਾਂ ਕਿ ਅਸੀਂ ਬਹੁਤ ਆਜ਼ਾਦ ਹੈ, ਸਾਡੇ ਉੱਤੇ ਕੋਈ ਪਾਬੰਦੀ ਨਹੀਂ। ਪੰਜਾਬ ਦੇ ਵਿੱਚ ਇੰਨਾ ਕੁਛ ਹੋਈ ਜਾਂਦਾ, ਪੰਜਾਬ 'ਚ ਏਦਾਂ ਦੇ ਲੋਕ ਸੜਕਾਂ ਦੇ ਉੱਤੇ ਨਹੀਂ ਅਜੇ ਤੱਕ ਆ ਰਹੇ ਜੀ ਜਿਵੇਂ ਪਾਕਿਸਤਾਨ ਦੇ ਲੋਕ ਆ ਗਏ ਨੇ। ਹਾਲਾਂਕਿ ਇਹਦੇ ਉੱਤੇ ਸਿਆਸੀ ਟਿੱਪਣੀ ਇਸ ਕਰਕੇ ਕੋਈ ਨਹੀਂ ਕੀਤੀ ਜਾ ਸਕਦੀ ਕਿ ਗੁਆਂਢੀ ਮੁਲਕ ਦਾ ਮਸਲਾ ਉਹਨੇ ਆਪਣੇ ਤਰੀਕੇ ਨਾਲ ਨਿਬੇੜਨਾ, ਪਰ ਲੋਕਾਂ ਦੀ ਜਾਗਰੂਕਤਾ ਤੁਸੀਂ ਦੇਖੋ ਜੀ ਜਿਵੇਂ ਬੰਨ ਕੇ ਲੋਕ ਬਿਠਾਏ ਹੋਏ ਨੇ ਉਹ ਜਿਹੜਾ ਨਾ ਜੀ ਇੱਕ ਭਬਾਕਾ ਮਾਰ ਕੇ ਬਾਹਰ ਨਿਕਲੇ ਨੇ। ਸ਼ਾਇਦ ਆਈ ਵਿਸ਼ ਕਿ ਕਦੀ ਪੰਜਾਬ ਦੇ ਲੋਕ ਵੀ ਏਦਾਂ ਬਾਹਰ ਨਿਕਲ ਆਉਣ ਤੇ ਜੋ ਕੁਝ ਹੋ ਰਿਹਾ ਇੱਥੇ ਜੀ ਉਹਦੇ ਖਿਲਾਫ ਖੜੇ ਹੋਣ। ਬਿਲਕੁਲ ਜੀ, ਉਮੀਦ ਇਹੀ ਆ ਵੀ ਜਿੱਥੋਂ ਵੀ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲਦੀ ਉੱਥੋਂ ਮਿਲ ਕੇ ਜਿਹੜਾ ਜੀ ਅੱਗੇ ਵਧਣਾ ਚਾਹੀਦਾ, ਪਰ ਕਿਤੇ ਨਾ ਕਿਤੇ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਦੀ ਮਾਨਸਿਕਤਾ ਆ ਉਹ ਖਤਮ ਕੀਤੀ ਜਾ ਰਹੀ ਹੈ, ਚਾਹੇ ਨਸ਼ਿਆਂ 'ਚ ਵਾੜ ਕੇ, ਚਾਹੇ ਗੰਦ ਸੰਬੰਧ ਦੇ ਜਿਹੜੇ ਗਾਣੇ ਆ ਉਹ ਸੁਣਾ ਕੇ, ਤੇ ਜਾਂ ਲੋਕਾਂ ਨੂੰ ਉਸੇ ਤਰੀਕੇ ਦੇ ਨਾਲ ਰੋਟੀ ਦੇ ਪਿੱਛੇ ਰੋਟੀ ਪਾਣੀ ਕਰਨ ਦੇ ਵਿੱਚ ਹੀ ਇੰਨਾ ਉਲਝਾ ਦਿੱਤਾ ਗਿਆ ਵੀ ਉਹ ਸੋਚਣ ਦੇ ਲਾਇਕ ਹੀ ਜਿਹੜਾ ਜੀ ਸ਼ਾਇਦ ਨਹੀਂ ਰਿਹਾ। ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਆ? ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਤੁਹਾਡੀ ਜੀ, ਸੋਚਣ ਦੇ ਲਾਇਕ ਨਹੀਂ ਛੱਡਿਆ ਜੀ। ਅਕਲ ਜਿਹੜੀ ਹੈ ਨਾ ਜੀ ਉਹ ਖਤਮ ਕਰ ਦਿੱਤੀ ਗਈ ਹੈ। ਮਾਫ ਕਰਨਾ ਜੇ ਕਿਸੇ ਨੂੰ ਲੱਗੇ ਕਿ ਇਹ ਚੁੱਭੋ ਜਿਹੜਾ ਲਫ਼ਜ਼ ਹੈ ਜੀ ਉਹ ਹੋਵੇ ਕਿ ਪਰ ਪੰਜਾਬ ਦੇ ਲੋਕ ਜਿਹੜੇ ਨਾਲ ਜੀ ਉਹਨਾਂ ਨੂੰ ਘਸਿਆਰੇ ਬਣਾ ਦਿੱਤਾ ਗਿਆ ਜੀ। ਇਹਨਾਂ ਨੂੰ ਆਟਾ ਦਾਲ ਜਿਹੜੀ ਹੈ ਨਾ ਜੀ ਉਹਦੇ ਵਿੱਚ ਉਲਝਾ ਦਿੱਤਾ ਗਿਆ। ਅੱਜ ਪੰਜਾਬ ਦੇ ਲੋਕਾਂ ਦੇ ਜਿਹੜੇ ਹੱਥ ਨੇ ਨਾ ਉਹ ਅੱਡੇ ਹੋਏ ਨੇ। ਪਿੱਛੇ ਜੇ ਮੈਨੂੰ ਯਾਦ ਹੈ ਅਸੀਂ ਜਿਹੜਾ ਵਰਲਡ ਏਡਸ ਡੇ ਹੈ ਨਾ ਜੀ ਉਸ ਮੌਕੇ ਦੇ ਉੱਤੇ ਪਿੰਡਾਂ ਦੇ ਵਿੱਚ ਸੋਚਿਆ ਕਿ ਛੋਟੇ ਛੋਟੇ ਜਿਹੜੇ ਨਾ ਜੀ ਨੁੱਕੜ ਨਾਟਕ ਕੀਤੇ ਜਾਣ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਤਾਂ ਜਦੋਂ ਪਿੰਡਾਂ 'ਚ ਜਾਂਦੇ ਸੀ ਨਾ ਜੀ ਉਹ ਪਿੰਡਾਂ ਵਾਲੇ ਪੰਚ ਸਰਪੰਚ ਪਹਿਲਾਂ ਇਹ ਪੁੱਛਦੇ ਸੀਗੇ ਕਿ ਪੰਜਾਬ ਸਰਕਾਰ ਦੀ ਤਰਫੋਂ ਆਏ ਹੋ ਕਿ ਸੈਂਟਰ ਸਰਕਾਰ ਦੀ ਤਰਫੋਂ। ਉਹਨਾਂ ਨੂੰ ਇਹੋ ਲੱਗਦਾ ਜੀ ਕਿ ਹਰ ਬੰਦਾ ਜਿਹੜਾ ਉੱਥੇ ਆ ਰਿਹਾ ਨਾ ਉਹ ਗ੍ਰਾਂਟ ਦੇ ਚੱਕਰ 'ਚ ਆ ਰਿਹਾ, ਉਹ ਕੁਛ ਨਾ ਕੁਛ ਸਾਨੂੰ ਵੀ ਦਊਗਾ ਤੇ ਉਹ ਆਪ ਵੀ ਕੁਝ ਜਿਹੜਾ ਬਣਾਊਗਾ। ਇਹ ਪ੍ਰਵਿਰਤੀ ਖਤਮ ਹੁੰਦੀ ਜਾ ਰਹੀ ਹੈ ਕਿ ਕੋਈ ਬੰਦਾ ਜਿਹੜਾ ਜੀ ਉਹ ਸੋਸ਼ਲ ਵਰਕ ਵੀ ਕਰ ਸਕਦਾ ਇਸ ਮਾਮਲੇ 'ਚ। ਜੀ ਬਿਲਕੁਲ ਇਹ ਹੈਗੀ ਹੈ ਜੀ। ਲੋਕਾਂ ਨੂੰ ਉਮੀਦ ਹੀ ਨਹੀਂ ਹੈਗੀ ਵੀ ਕੋਈ ਉੱਠ ਸਕਦਾ ਹੈ ਉਹਨਾਂ ਦੇ ਵਿੱਚੋਂ ਹੀ, ਕਿਉਂਕਿ ਇਸ ਟਾਈਮ ਜਿੱਦਾਂ ਤੁਸੀਂ ਉਹ ਲਫ਼ਜ਼ ਵਰਤਿਆ ਉਸ ਤਰੀਕੇ ਦੇ ਹਾਲਾਤ ਬਣੇ ਪਏ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰਿਆਣੇ ਦੇ ਵਿੱਚ ਆ ਰਹੀਆਂ ਆ ਵਿਧਾਨ ਸਭਾ ਦੀਆਂ ਇਲੈਕਸ਼ਨ, ਉਸ ਨੂੰ ਲੈ ਕੇ ਬੀਜੇਪੀ ਨੇ ਜਿਹੜਾ ਜੀ ਹਰਿਆਣਾ ਮਿਸ਼ਨ 65 ਕਰਕੇ ਨਾਂ ਦਾ ਇੱਕ ਨਵਾਂ ਮਿਸ਼ਨ ਸ਼ੁਰੂ ਕਰ ਦਿੱਤਾ ਆ। ਕੀ ਹੈਗਾ ਜੀ ਇਹ 65 ਦੇ ਪਿੱਛੇ? 65 ਸੀਟਾਂ ਜੀ ਸੀਟਾਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਹਰਿਆਣੇ ਦੀ ਅਸੈਂਬਲੀ ਜਿਹੜੀ ਆ ਜੀ ਉਹਦੇ ਵਿੱਚ ਉਹ ਜਿੱਤਣਗੇ। ਸੁਸ਼ਮਾ ਸਵਰਾਜ, ਰਾਜਨਾਥ ਸਿੰਘ, ਨਿਤਿਨ ਗਡਕਰੀ, ਨੱਡਾ, ਇਹ ਸਾਰੇ ਉਹਨਾਂ ਨੇ ਵੱਖੋ ਵੱਖ ਥਾਈਂ ਜਿਹੜਾ ਜੀ ਇਕੱਠ ਜਿਹੜਾ ਉਹ ਕੀਤਾ। ਉਹਨਾਂ ਨੇ ਇਹ ਕਿਹਾ ਜੀ ਕਿ ਨਰਿੰਦਰ ਮੋਦੀ ਨੂੰ ਵੋਟ ਜਿਹੜਾ ਜੀ ਉਹ ਦਿਓ। ਇਹ ਪੱਤਾ ਉਹਨਾਂ ਨੇ ਉੱਥੇ ਖੇਡਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਮਿਸ਼ਨ 65 ਜਿਹੜਾ ਉਹ ਪੇਸ਼ ਕੀਤਾ। ਇਹਦੇ ਤਹਿਤ ਉਹਨਾਂ ਨੇ ਕਿਹਾ ਕਿ ਪਰਿਵਾਰਵਾਦੀ ਸਿਆਸਤ ਜਿਹੜੀ ਆ ਉਹ ਖਤਮ ਕਰਨ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਜਿਹੜਾ ਸੱਦਾ ਉਹਨਾਂ ਨੇ ਦਿੱਤਾ। ਇਸ ਸੂਬੇ ਦੇ ਵਿੱਚ ਸਮਝਿਆ ਜਾ ਰਿਹਾ ਜੀ ਕਿ ਅਕਤੂਬਰ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਹੋ ਸਕਦੀਆਂ ਨੇ। ਜੇ ਅਕਤੂਬਰ 'ਚ ਚੋਣਾਂ ਹੋਣੀਆਂ ਨੇ ਤਾਂ ਸਤੰਬਰ ਦੇ ਪਹਿਲੇ ਹਫ਼ਤੇ ਦੇ ਦੌਰਾਨ ਜਿਹੜਾ ਜੀ ਇਹ ਐਲਾਨ ਹੋ ਸਕਦਾ ਇਹਨਾਂ ਚੋਣਾਂ ਦਾ, ਤੇ ਉਦੋਂ ਹੀ ਜਿਹੜਾ ਜੀ ਚੋਣ ਜ਼ਾਬਤਾ ਜਿਹੜਾ ਹੈ ਉਹ ਲਾਗੂ ਹੋ ਜਾਊਗਾ।
ਵਿਜੇ ਸੰਕਲਪ ਯਾਤਰਾ ਜਿਹੜੀ ਸੀਗੀ ਇਹ ਕੱਢੀ ਗਈ ਇੱਥੇ ਜੀ। ਔਰ ਇਹਦੇ ਵਿੱਚ ਪਹਿਲੇ ਹੱਲੇ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਵੱਡੇ ਆਗੂ ਜਿਹੜੇ ਨੇ ਜੀ ਉਹ ਝੋਕ ਦਿੱਤੇ ਨੇ ਹਰਿਆਣੇ ਦੇ ਵਿੱਚ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਬੜੀ ਗੰਭੀਰਤਾ ਦੇ ਨਾਲ ਇਹਨਾਂ ਹਰਿਆਣੇ ਦੀਆਂ ਚੋਣਾਂ ਨੂੰ ਜਿਹੜਾ ਜੀ ਉਹ ਲੈ ਰਹੀ ਹੈ ਔਰ ਲੜ ਰਹੀ ਹੈ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰ ਲੈਂਦੇ ਹਰਿਆਣੇ ਦੀਆਂ ਚੋਣਾਂ ਦੇ ਨਾਲ ਹੀ ਸੰਬੰਧਿਤ ਆ, ਚੌਟਾਲਾ ਦੇ ਜਿਹੜੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਪ੍ਰਕਾਸ਼ ਬਾਦਲ ਹੁਣੀ, ਤੇ ਇਹ ਕਹਿ ਰਿਹਾ ਵੀ ਜਿਹੜੀ ਚੌਟਾਲਾ ਹੋਣਾ ਵਾਲੀ ਪਾਰਟੀ ਆ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਵੇਗੀ। ਚੌਟਾਲਾ ਪਰਿਵਾਰ ਦੇ 2 ਅਹਿਮ ਮੈਂਬਰ ਤਾਂ ਬੈਠੇ ਨੇ ਜੀ ਜੇਲ੍ਹ 'ਚ। ਪ੍ਰਕਾਸ਼ ਚੌਟਾਲਾ ਛੁੱਟੀ ਤੇ ਆਏ ਹੋਏ ਨੇ ਥੋੜੀ ਚੱਲੀ, ਉਹਨਾਂ ਦਾ ਮੁੰਡਾ ਅਜੇ ਚੌਟਾਲਾ ਜਿਹੜੇ ਦੋਨਾਂ ਨੂੰ ਸਜ਼ਾ ਹੋਈ ਹੈ, ਬਿਸਕੁਟ ਬਣਾਉਂਦੇ ਨੇ ਜੇਲ੍ਹ ਦੇ ਵਿੱਚ। ਸੋ ਇਸ ਵੇਲੇ ਇਨੈਲੋ ਦੇ ਜਿਹੜੇ ਸੰਸਦ ਮੈਂਬਰ ਨੇ ਦੁਸ਼ਯੰਤ ਚੌਟਾਲਾ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਦੀ ਪਾਰਟੀ ਦੇ ਵਾਸਤੇ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਜਿਹੜੇ ਨੇ ਨਾ ਜੀ ਉਹ ਹੋਣਗੇ ਜੀ। ਔਰ ਉਹਨਾਂ ਨੇ ਹਰਿਆਣੇ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਕਰਨਗੇ। ਲੋਕ ਸਭਾ ਚੋਣਾਂ ਦੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਇਨੈਲੋ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤੇ ਜਾਣ ਤੋਂ ਭਾਰਤੀ ਜਨਤਾ ਪਾਰਟੀ ਆਗੂਆਂ ਨੇ ਸਖਤ ਇਤਰਾਜ਼ ਪ੍ਰਗਟ ਜਿਹੜਾ ਉਹ ਕੀਤਾ ਸੀਗਾ। ਹੁਣ ਅਕਾਲੀ ਦਲ ਦਾ ਸਮਝੌਤਾ ਹੈ ਜੀ ਇਨੈਲੋ ਦੇ ਨਾਲ, ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਜੀ, ਪਰ ਉਧਰ ਜਿਹੜੀ ਭਾਜਪਾ ਜੀ ਉਹ ਇਹਨੂੰ ਸਿਰ ਧੜ ਦੀ ਬਾਜੀ ਜਿਹੜੀ ਇਹਨਾਂ ਦੀ ਉਹ ਮੰਨ ਕੇ ਚੱਲ ਰਹੀ ਹੈ ਹਰਿਆਣੇ ਦੇ ਵਿੱਚ ਹੋਣ ਵਾਲੀ ਵਿਧਾਨ ਸਭਾ ਦੀ ਚੋਣ। ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਪ੍ਰਚਾਰ ਕਰ ਸਕਣਗੇ ਜਾਂ ਕਰਨਗੇ। ਜੇ ਕਰਨਗੇ ਤੇ ਇਹਨਾਂ ਦੋਨਾਂ ਪਾਰਟੀਆਂ ਦੇ ਵਿਚਾਲੇ ਕੁੜੱਤਣ ਜਿਹੜੀ ਆ ਜੀ ਉਹ ਕਿਸ ਲੈਵਲ ਤੱਕ ਫਿਰ ਜਾਊਗੀ, ਇਹ ਬੜਾ ਨੇੜੇ ਤੋਂ ਦੇਖਣ ਵਾਲੀ ਜਿਹੜੀ ਆ ਜੀ ਉਹ ਕਹਾਣੀ ਹੋਊਗੀ। 2 ਸੀਟਾਂ ਜਿਹੜੀਆਂ ਨੇ ਅਕਾਲੀ ਦਲ ਨੂੰ ਇਨੈਲੋ ਨੇ ਜਿਹੜੀਆਂ ਉਹ ਛੱਡੀਆਂ ਨੇ, ਤੇ ਬਾਕੀ ਜਗ੍ਹਾ ਦੇ ਉੱਤੇ ਇਨੈਲੋ ਜਿਹੜੀ ਆ ਜੀ ਉਹ ਆਪ ਚੋਣ ਲੜ ਰਹੀ ਹੈ। ਸੋ ਦੇਖਦੇ ਹਾਂ ਜੀ ਕਿ ਕਿਹੋ ਜਿਹੀ ਲੀਡਰਸ਼ਿਪ ਜਿਹੜੀ ਆ ਜੀ ਉਹ ਪ੍ਰਦਾਨ ਕਰਦੇ ਨੇ, ਕਿਉਂਕਿ ਇੱਥੇ ਭਗਤ ਸਿੰਘ ਹੋਰਾਂ ਦੇ ਬੁੱਤ ਜਾਂ ਸ਼ਹੀਦ ਊਧਮ ਸਿੰਘ ਹੋਰਾਂ ਦੇ ਬੁੱਤ ਤਾਂ ਨਹੀਂ ਸੰਭਾਲੇ ਜਾ ਰਹੇ, ਪਰ ਇੱਥੇ ਜਿਹੜਾ ਚੌਟਾਲਿਆਂ ਦੇ ਜਿਹੜੇ ਫਾਦਰ ਨੇ ਜੀ ਚੌਧਰੀ ਦੇਵੀ ਲਾਲ, ਤਾਊ ਦੇਵੀ ਲਾਲ, ਉਹਨਾਂ ਦਾ ਬੁੱਤ ਪੰਜਾਬ ਸਰਕਾਰ ਦੇ ਖਰਚੇ ਦੇ ਉੱਤੇ ਜ਼ਰੂਰ ਬਣਿਆ ਹੋਇਆ ਤੇ ਉਹਨੂੰ ਸੰਭਾਲਿਆ ਵੀ ਜਾ ਰਿਹਾ ਪੰਜਾਬ ਦੇ ਵਿੱਚ। ਇਹ ਕਿਹਾ ਜਾਂਦਾ ਜੀ ਕਿ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੱਗ ਵੱਟ ਭਰਾ ਸਨ ਜੀ। ਹੁਣ ਜਿਨ੍ਹਾਂ ਨਾਲ 9 ਮਾਸ ਦਾ ਰਿਸ਼ਤਾ, ਦੇਖਦੇ ਆ ਕਿ 9 ਮਾਸ ਦਾ ਰਿਸ਼ਤਾ ਕੰਮ ਕਰਦਾ ਜਾਂ ਪੱਗ ਵੱਟ। ਜੀ ਬਿਲਕੁਲ, ਇਹ ਬੜੀ ਅਚੰਭੇ ਵਾਲੀ ਗੱਲ ਆ ਜੀ ਵੀ ਬਾਰਡਰ ਪਾਰ ਕਰਦੇ ਆ ਜਿਹੜੇ ਰਿਸ਼ਤੇ ਆ ਉਹ ਨਾਲ ਦੇ ਨਾਲ ਬਦਲ ਜਾਂਦੇ ਆ। ਸਿਰਫ ਤੇ ਸਿਰਫ ਇੱਕ ਕੁਰਸੀ ਦੀ ਭੁੱਖ ਜਿਹੜੀ ਆ ਇਹ ਪਾਰਟੀਆਂ ਨੂੰ ਰਹਿ ਗਈ ਆ, ਜਿੱਥੇ ਜਿਹਦੇ ਨਾਲ ਗੱਲ ਬਣਦੀ ਆ ਉਹ ਉਹਦੇ ਨਾਲ ਬਣਾ ਕੇ ਅੱਗੇ ਤੁਰੀ ਜਾਂਦੇ। ਕੋਈ ਵੀ ਇਹਨਾਂ ਦੇ ਪ੍ਰਿੰਸੀਪਲ ਨਹੀਂ, ਕੋਈ ਇਹਨਾਂ ਦੇ ਜਿਹੜੇ ਜੀ ਹੈ ਨਹੀਂ ਆ ਵੀ ਆਦਰਸ਼ਾਂ ਨੂੰ ਜਿਸ ਦੇ ਉੱਤੇ ਉਹ ਖੜਦੇ ਹੋਣ। ਅਗਲੀ ਗੱਲ ਕਰਦੇ ਪੰਜਾਬ ਦੇ ਵਿੱਚ ਕੋਲੇ ਦੀ ਕਮੀ ਨੂੰ ਲੈ ਕੇ ਬਿਜਲੀ ਸੰਕਟ ਕਹਿੰਦੇ ਆ ਜੀ ਫੇਰ ਵੱਧਦਾ ਜਾ ਰਿਹਾ ਜੀ। ਐਕਚੁਅਲੀ ਇਹ ਤਾਂ ਰਹਿਣਾ ਹੀ ਆ, ਕਿਉਂਕਿ ਜਿਹੜਾ ਕੋਲਾ ਕਿੰਨੀ ਦੇਰ ਤੱਕ ਤੁਸੀਂ ਜਿਹੜਾ ਦੀ ਲੈ ਕੇ ਬਿਜਲੀ ਜਿਹੜੀ ਆ ਉਹ ਬਣਾਈ ਜਾਓਗੇ। 3 ਸਰਕਾਰੀ ਥਰਮਲ ਪਲਾਂਟ ਜਿਹੜੇ ਨੇ ਤੇ 2 ਪ੍ਰਾਈਵੇਟ ਪਲਾਂਟ ਜਿਹੜੇ ਨੇ ਉਹ ਕੋਲੇ ਦੀ ਸਪਲਾਈ ਦੇ ਗੰਭੀਰ ਸੰਕਟ ਦਾ ਇਸ ਵੇਲੇ ਜਿਹੜਾ ਉਹ ਸਾਹਮਣਾ ਕਰ ਰਹੇ ਨੇ। ਲੋਕਾਂ ਨੂੰ 6-6 ਘੰਟੇ ਦੇ ਕੱਟਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਥੋੜੀ ਜਿਹੀ ਚੰਗੀ ਖਬਰ ਇਹ ਹੈ ਜੀ ਕਿ ਕੱਲ ਤਕਰੀਬਨ ਕਾਫੀ ਸਾਰੇ ਸ਼ਹਿਰਾਂ ਦੇ ਵਿੱਚ ਮੀਂਹ ਜਿਹੜਾ ਉਹ ਪਿਆ। ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਪਟਿਆਲੇ ਦੇ ਵਿੱਚ ਵੀ ਜਿਹੜਾ ਮੀਂਹ ਪੈ ਰਿਹਾ, ਜਿਹਦੇ ਕਰਕੇ ਥੋੜੀ ਜਿਹੀ ਰਾਹਤ ਜਿਹੜੀ ਹੈ ਨਾ ਜੀ ਉਹ ਮੌਸਮ ਤੋਂ ਮਿਲੀ ਆ, ਨਹੀਂ ਤਾਂ ਬਿਜਲੀ ਦਾ ਜਿਹੜਾ ਜੀ ਉਹ ਮੰਦਾ ਹਾਲ ਹੈ। 3 ਸਰਕਾਰੀ ਥਰਮਲ ਪਲਾਂਟ ਦੇ ਸਾਰੇ 14 ਯੂਨਿਟ ਇਸ ਵੇਲੇ ਚਾਲੂ ਤਾਂ ਹੈਗੇ ਆ, ਪਰ ਘੱਟ ਸਮਰੱਥਾ ਦੇ ਉੱਤੇ ਜਿਹੜੇ ਆ ਉਹ ਚਲਾਏ ਜਾ ਰਹੇ ਆ ਜੀ। ਉਹਦਾ ਰੀਜ਼ਨ ਜਿਹੜਾ ਪ੍ਰਮੁੱਖ ਇਹੀ ਹੈ ਕਿ ਇਹਦਾ ਬਿਜਲੀ ਦਾ ਸੰਕਟ ਗੰਭੀਰ ਹੋ ਗਿਆ ਜੀ, ਔਰ ਹਾਈਡਲ ਪ੍ਰੋਜੈਕਟਾਂ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਉਹ ਪੈਣ ਲੱਗਿਆ। 3 ਸਰਕਾਰੀ ਥਰਮਲ ਪਲਾਂਟਾਂ 'ਚ ਸਿਰਫ 2 ਦਿਨ ਦਾ ਕੋਲਾ ਬਾਕੀ ਹੈ। ਪ੍ਰਾਈਵੇਟਾਂ ਦੇ ਵਿੱਚੋਂ ਇੱਕ ਬੰਦ ਹੋ ਗਿਆ, ਇੱਕ ਦਾ ਉਤਪਾਦਨ ਜਿਹੜਾ ਜੀ ਉਹ ਘਟਾ ਦਿੱਤਾ ਗਿਆ। ਤੋ ਜੇ ਤਾਂ ਕੇਂਦਰ ਦੇ ਵਿੱਚ ਹੁੰਦੀ ਕਾਂਗਰਸ ਦੀ ਸਰਕਾਰ, ਫਿਰ ਤਾਂ ਜੀ ਇਹ ਕਹਿ ਦਿੰਦੇ ਨਾ ਜੀ ਪੰਜਾਬ ਸਰਕਾਰ ਵਾਲੇ ਜੀ ਕੇਂਦਰ ਦੀ ਸਰਕਾਰ ਧੱਕਾ ਕਰ ਰਹੀ ਹੈ। ਹੁਣ ਵਿਚਾਰੇ ਇਹ ਵੀ ਨਹੀਂ ਕਹਿਣ ਜੋਗੇ ਜੀ। ਜੀ ਬਿਲਕੁਲ, ਉਹਨਾਂ ਨੇ ਤਾਂ ਪੰਜਾਬ ਨੂੰ ਸਾਰਾ ਕੁਛ ਹੀ ਦੇ ਦੇਣਾ ਆ। ਉੱਥੋਂ ਆ ਰਹੇ ਆ ਜੀ, ਜਦੋਂ ਬਲੈਕ ਮਨੀ ਆਈ ਅੱਧੇ ਜਿਹੜੇ ਮੈਨੂੰ ਲੱਗਦਾ ਜੀ ਪੈਸੇ ਇੱਧਰ ਨੂੰ ਹੀ ਆਉਣੇ ਆ ਪੰਜਾਬ ਵੱਲ ਨੂੰ ਹੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ 2 ਜਾਣਿਆਂ ਦੇ ਵੱਲੋਂ ਅਸਤੀਫਾ ਦੇਣ ਦੀ ਮੰਗ ਆ ਜਾਂ ਅਸਤੀਫਾ ਦੇ ਦਿੱਤਾ, ਮਜੀਠੀਆ ਹੋਣਾ ਵੱਲੋਂ, ਮੱਕੜ ਹੋਣਾ ਵੱਲੋਂ, ਇਸ ਦੇ ਉੱਤੇ ਕੀ ਲੇਟੈਸਟ ਅਪਡੇਟ ਆ? ਇਹਨਾਂ ਦੇ ਨਾਲ ਕੋਈ ਗੱਲਬਾਤ ਹੋਈ, ਇਹਨਾਂ ਦਾ ਕੋਈ ਬਿਆਨ ਆਇਆ ਹੋਵੇ? ਨਹੀਂ, ਅਜੇ ਤੱਕ ਤਾਂ ਨਹੀਂ ਜੀ। ਜਿਹੜੀ ਅਵਤਾਰ ਸਿੰਘ ਮੱਕੜ ਹੋਰਾਂ ਦੇ ਅਸਤੀਫੇ ਵਾਲੀ ਗੱਲ ਹੈ ਜੀ, ਉਹਦੇ ਵਿੱਚ ਤਾਂ ਕੋਈ ਬਹੁਤਾ ਨਹੀਂ ਲੱਗਦਾ ਜੀ ਜਿਹੜੀ ਸੱਚਾਈ ਹੈ। ਐਡੀ ਛੇਤੀ ਤਾਂ ਕਿੱਥੇ ਜਿਹੜਾ ਜੀ ਉਹ ਛੱਡਦੇ ਨੇ, ਕਿਉਂਕਿ ਇੱਕ ਗੱਲ ਕਹੀ ਜਾਂਦੀ ਆ ਜੀ ਅਕਾਲੀ ਦਲ ਦੇ ਆਗੂਆਂ ਦੇ ਵਾਸਤੇ ਕਿ ਇਹਦੇ ਵਿੱਚ ਹੈ ਜੀ ਕਹਿੰਦੇ ਹਾਥੀ ਤੇ ਬਿਠਾ ਕੇ ਲੈ ਕੇ ਆਉਂਦੇ ਆ
ਗਧੇ ਤੇ ਬਿਠਾ ਕੇ ਛੱਡ ਕੇ ਆਉਂਦੇ ਆ। ਇਹੋ ਜਿਹੇ ਹਾਲਾਤ ਕਰਕੇ ਫੇਰ ਜਿਹੜਾ ਨਾ ਜੀ ਉਹ ਅਸਤੀਫਾ ਦਿੰਦੇ ਨੇ। ਏਡੀ ਛੇਤੀ ਮੇਰਾ ਖਿਆਲ ਜਾਣ ਵਾਲੇ ਨਹੀਂ। ਨਾ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਅਜੇ ਤੱਕ ਕੋਈ ਲਿਖਤੀ ਰੂਪ ਦੇ ਵਿੱਚ ਅਸਤੀਫਾ ਦਿੱਤਾ। ਉਹ ਹਵਾ ਦੇ ਵਿੱਚ ਛੱਡ ਕੇ ਜਿਹੜਾ ਜੀ ਉਹ ਜ਼ਰੂਰ ਚਲੇ ਗਏ ਨੇ। ਉਹਦੇ ਉੱਤੇ ਜਿਹੜਾ ਜੀ ਕੰਟੀਨਿਊਸ ਬਹਿਸ ਚੱਲ ਰਹੀ ਹੈ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਲੋਕਾਂ ਦੀ ਜਿਹੜੀ ਮਾਨਸਿਕਤਾ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ, ਬਿਲਕੁਲ ਮਰਦੀ ਜਾ ਰਹੀ ਆ। ਕਿਸੇ ਵੀ ਜਿਹੜੇ ਰਿਸ਼ਤੇ ਦਾ ਮੋਹ ਪਿਆਰ ਆ ਨਹੀਂ ਆ, ਸਿਰਫ ਤੇ ਸਿਰਫ ਵਿਕਾਊ ਚੀਜ਼ਾਂ ਦੇ ਪਿੱਛੇ ਭੱਜ ਰਹੀ ਆ। ਤੇ ਪ੍ਰਾਪਰਟੀ ਦੇ ਲਈ ਜਿਹੜੇ ਆ ਰਿਸ਼ਤੇ ਤਾਰ-ਤਾਰ ਹੋ ਰਹੇ ਆ। ਕੋਈ ਕਿਸੇ ਨੂੰ ਮਾਰ ਰਿਹਾ, ਕੋਈ ਕਿਸੇ ਨੂੰ ਮਾਰ ਰਿਹਾ। ਕਾਫੀ ਅੱਜ ਕੱਲ੍ਹ ਇਹ ਰਿਪੋਰਟਾਂ ਸਾਹਮਣੇ ਆ ਰਹੀਆਂ। 2 ਰਿਪੋਰਟਾਂ ਨੇ ਜੀ ਜਿਹਦੇ ਵਿੱਚ ਰਿਸ਼ਤੇ ਜਿਹੜੇ ਆ ਜੀ ਉਹ ਖਤਮ ਹੋ ਰਹੇ ਨੇ। ਇੱਥੇ ਲੁਧਿਆਣੇ ਦੇ ਨੇੜੇ ਕਾਦੀਆਂ ਪੈਂਦਾ ਜੀ। ਇੱਥੇ ਜ਼ਮੀਨੀ ਵਿਵਾਦ ਦੇ ਵਿੱਚ 2 ਭਰਾਵਾਂ ਦੀ ਐਵੇਂ ਮਾਮੂਲੀ ਲੜਾਈ ਜਿਹੜੀ ਆ ਜੀ, ਜ਼ਮੀਨੀ ਲੜਾਈ ਸੀਗੀ, ਉਹਦੇ ਕਰਕੇ ਟਕਰਾਅ ਹੋ ਗਿਆ। ਇਹਦੇ ਵਿੱਚ ਇੱਕ ਭਰਾ ਨੇ ਆਪਣੇ ਵੱਡੇ ਭਰਾ ਬਲਵੀਰ ਸਿੰਘ ਨੂੰ ਗੋਲੀ ਮਾਰ ਦਿੱਤੀ। ਇਸ ਝਗੜੇ ਨੂੰ ਬਚਾਉਣ ਦੇ ਵਾਸਤੇ ਉਹਨਾਂ ਦੀ ਨੌਕਰਾਣੀ ਜਿਹੜੀ ਸੁਨੀਤਾ ਵਿੱਚ ਆਈ, ਗੋਲੀ ਉਹਨੂੰ ਵੀ ਮਾਰਤੀ। ਇਹ ਦੋਨੋਂ ਕਤਲ ਜਿਹੜੇ ਜੀ ਇੱਕੋ ਬੰਦੇ ਨੇ ਜਿਹੜੇ ਕੀਤੇ, ਆਪਣੇ ਭਰਾ ਦਾ ਤੇ ਉਹਦੀ ਨੌਕਰਾਣੀ ਦਾ ਜੀ। ਜੀ ਜੀ। ਜਿਹੜੀ ਇੰਦਰਵੀਰ ਸਿੰਘ ਜਿਹੜਾ ਜੀ ਉਹਦੇ ਖਿਲਾਫ ਕਤਲ ਦਾ ਕੇਸ ਦਰਜ ਹੋ ਗਿਆ ਜੀ। ਉਹ ਭੱਜ ਗਿਆ ਮੌਕੇ ਵਾਲੀ ਥਾਂ ਤੋਂ। ਇਹ ਦੋਨੋਂ ਭਰਾ ਜਿਹੜੇ ਨੇ ਅਕਾਲੀ ਆਗੂ ਇੰਦਰ ਮੋਹਨ ਸਿੰਘ ਕਾਦੀਆਂ ਦੇ ਨੇੜਲੇ ਰਿਸ਼ਤੇਦਾਰ ਨੇ ਜੀ, ਜਿਨ੍ਹਾਂ ਨੇ ਇਹ ਵਾਰਦਾਤ ਨੂੰ ਜਨਮ ਦਿੱਤਾ। ਦੂਜੀ ਜਿਹੜੀ ਘਟਨਾ ਜੀ ਇਸੇ ਤਰ੍ਹਾਂ ਦੀ ਉਹ ਹੋਈ ਆ ਜੀ ਜਾਇਦਾਦ ਦੇ ਝਗੜੇ ਤੋਂ ਚੰਡੀਗੜ੍ਹ ਦੇ ਵਿੱਚ। ਚੰਡੀਗੜ੍ਹ 'ਚ 36 ਸੈਕਟਰ ਦੇ ਵਿੱਚ ਇੱਕ ਬੰਦੇ ਨੇ ਆਪਣੇ ਪਿਓ ਜਿਹੜੇ ਕਿ ਰਿਟਾਇਰਡ ਇੰਜੀਨੀਅਰ ਸੀਗਾ ਜੀ ਕੇਸਰ ਸਿੰਘ, ਉਹਨੂੰ ਗੋਲੀਆਂ ਜਿਹੜੀਆਂ ਜੀ ਉਹ ਮਾਰੀਆਂ। ਹਾਲਾਂਕਿ ਉਹ ਬਚ ਗਿਆ, ਪਰ ਉਹ ਇਹ ਕਹਿੰਦਾ ਜੀ ਕਿ ਪੁੱਤ ਦੀ ਲੱਤ ਦੇ ਵਿੱਚ ਨੁਕਸ ਪੈ ਗਿਆ ਸੀਗਾ। ਮੈਂ ਪੰਜਾਬ ਦਾ ਕੋਈ ਡਾਕਟਰ ਨਹੀਂ ਛੱਡਿਆ, ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਜਾ ਕੇ ਮੈਂ ਦੁਆਵਾਂ ਅਰਦਾਸਾਂ ਨਹੀਂ ਕੀਤੀਆਂ। ਉਹੀ ਮੁੰਡਾ ਜਿਹੜਾ ਸੀਗਾ ਜੀ ਉਹਦੀ ਜਾਨ ਦਾ ਦੁਸ਼ਮਣ ਬਣ ਗਿਆ। ਉਹਦੇ ਆਪਣੇ ਸਕੇ ਪਿਓ ਨੂੰ ਗੋਲੀ ਜਿਹੜੀ ਜੀ ਉਹ ਮਾਰ ਦਿੱਤੀ। ਸੋ ਇਹ ਹਾਲਾਤ ਜਿਹੜੇ ਜੀ ਮਹਿੰਗੀਆਂ ਜਾਇਦਾਦਾਂ ਨੇ ਜਿਹੜੇ ਨੇ ਉਹ ਕਰ ਦਿੱਤੇ ਨੇ। ਸੋ ਇੱਕ ਸ਼ੇਰ ਸੀਗਾ ਜੀ, ਬਹੁਤ ਕੁਝ ਕਹਿੰਦਾ ਇੱਕੋ ਹੀ ਜਿਹੜਾ ਸ਼ੇਰ ਕਿ ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ। ਜੀ ਜੀ ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤਰਨਤਾਰਨ ਤੋਂ ਇੱਕ ਜਿਹੜੀ ਰਿਪੋਰਟ, ਇੱਕ ਖਬਰ ਸਾਹਮਣੇ ਆ ਰਹੀ ਆ ਵੀ ਇੱਕ ਨਾਬਾਲਗ ਹਰਜੀਤ ਸਿੰਘ ਨਾਮ ਦਾ ਮੁੰਡਾ ਜਿਸ ਨੇ ਕਿ ਖੁਦਕੁਸ਼ੀ ਕਰ ਰਹੀ ਆ ਤੇ ਪੁਲਿਸ ਦੇ ਵੱਲੋਂ ਜਿਹੜਾ ਕਾਫੀ ਤਸ਼ੱਦਦ ਦਾ ਸ਼ਿਕਾਰ ਰਿਹਾ ਆ। ਕੀ ਸੀਗਾ ਜੀ ਇਹ ਖਬਰ ਪੂਰੀ, ਇਸ ਦੇ ਪਿੱਛੇ ਕੀ ਸੀਗਾ? ਐਕਚੁਅਲੀ ਜਿਹੜੀ ਪੁਲਿਸ ਹੈ ਜੀ ਉਹ ਤੁਹਾਨੂੰ ਪਤਾ ਕਿ ਕਿਹੜੇ ਤਰੀਕੇ ਦੇ ਨਾਲ ਆਪਣੇ ਕੰਮਕਾਰ ਜਿਹੜੇ ਆ ਜੀ ਉਹ ਕਰਦੀ ਹੈ। ਉਹਦੇ ਵਿੱਚ ਕੋਈ ਬਦਲਾਓ ਜਿਹੜਾ ਜੀ ਉਹ ਨਹੀਂ ਆਇਆ ਉਹਦੇ ਕੰਮਕਾਰ ਕਰਨ ਦੇ ਤਰੀਕੇ ਦੇ ਵਿੱਚ। ਉਹ ਉਸੇ ਤਰੀਕੇ ਦੇ ਨਾਲ ਹੀ ਕੰਮਕਾਰ ਜਿਹੜੀ ਹੈ ਜੀ ਉਹ ਕਰਦੀ ਆ। ਜਿਹੜੇ ਭਾਵ ਕਿ ਲੋਕਾਂ ਦੇ ਵਾਸਤੇ, ਲੋਕਾਂ ਦੇ ਨੇੜੇ ਵਾਲੀ ਜਾਂ ਲੋਕਾਂ ਦੀ ਦੋਸਤ ਦੇ ਤੌਰ ਦੇ ਉੱਤੇ ਨਹੀਂ, ਉਹ ਦੁਸ਼ਮਣ ਦੇ ਤੌਰ ਦੇ ਉੱਤੇ ਹੀ ਜਿਹੜਾ ਨਾ ਜੀ ਉਹ ਕੰਮ ਕਰਦੀ ਹੈ। ਇਸੇ ਕਰਕੇ ਜਦੋਂ ਗੱਲ ਹੁੰਦੀ ਹੈ ਨਾ ਜੀ ਕਿਸੇ ਵੀ ਜਗ੍ਹਾ ਦੀ, ਹੁਣ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਉੱਥੇ ਜਿਹੜੀ ਬਹੁਤੇ ਕੇਸ ਨੇ ਉਹ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਨੇ ਨਾ ਜੀ ਉਹ ਹੱਲ ਕਰ ਲਏ ਜਾਂਦੇ ਨੇ। ਇੱਥੇ ਜਿਹੜੀ ਆ ਉਹ ਲੋਕ ਮਦਦ ਕਿਉਂ ਨਹੀਂ ਕਰਦੇ ਜੀ? ਜੀ ਜੀ, ਉਹ ਡਰਦੇ ਨੇ, ਮਦਦ ਨਹੀਂ ਕਰਦੇ ਕਿਉਂਕਿ ਉਹ ਪੁਲਿਸ ਨੂੰ ਦੋਸਤ ਨਹੀਂ ਸਮਝਦੇ ਜੀ। ਕਿਉਂਕਿ ਪੁਲਿਸ ਦਾ ਰਵੱਈਆ ਜਿਹੜਾ ਨਾ ਜੀ ਉਹ ਇਸ ਤਰ੍ਹਾਂ ਦਾ ਹੈ ਕਿ ਉਹ ਜਿਵੇਂ ਦੁਸ਼ਮਣਾਂ ਵਾਲਾ। ਬਿਲਕੁਲ। ਤੇ ਜਦੋਂ ਇਹਦਾ ਇੱਕ ਕਾਰਨ ਇਹ ਵੀ ਹੈ ਜੀ ਕਿ ਪੁਲਿਸ ਜਿਹੜੀ ਆ ਉਹ ਇੰਨੇ ਅੰਡਰ ਪ੍ਰੈਸ਼ਰ ਕੰਮ ਕਰਦੀ ਹੈ, ਇੰਨੇ ਸਿਆਸੀ ਉਹਦੇ ਉੱਤੇ ਪ੍ਰੈਸ਼ਰ ਹੈ ਕਿ ਉਹ ਫਿਰ ਆਪਣਾ ਜਿਹੜਾ ਗੁੱਬ ਗਲਾਟ ਹੈ ਨਾ ਜੀ ਉਹ ਕੱਢਦੀ ਹੈ ਲੋਕਾਂ ਦੇ ਉੱਤੇ। ਇਹ ਜਿਹੜੇ ਮੁੰਡੇ ਨੇ ਜਿਹਨੇ ਖੁਦਕੁਸ਼ੀ ਕੀਤੀ ਹੈ ਜੀ ਉਹਨੂੰ ਪ੍ਰੈਸ਼ਰਾਈਜ਼ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ ਔਰ ਉਹਨੇ ਇਹ ਖੁਦਕੁਸ਼ੀ ਜਿਹੜੇ ਕਰਨ ਤੋਂ ਪਹਿਲਾਂ ਲਿਖ ਕੇ ਗਿਆ ਜੀ ਮੁੰਡਾ ਇਹ। ਤੇ ਪੁਲਿਸ ਜਿਹੜੀ ਹੈ ਜੀ ਉਹਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਜਿਹਦੀ ਵਜ੍ਹਾ ਕਰਕੇ ਉਹ ਖੁਦਕੁਸ਼ੀ ਜਿਹੜੀ ਹੈ ਉਹ ਕਰ ਰਿਹਾ। ਪਰ ਪ੍ਰੋਬਲਮ ਇਹ ਹੈ ਕਿ ਪੁਲਿਸ ਵਾਲੇ ਕੀ ਕਰਦੇ ਨੇ, ਚੀਮਾ ਹੋਰਾਂ ਵਾਲਾ, ਗੌਤਮ ਚੀਮਾ ਹੋਰਾਂ ਵਾਲਾ ਕੇਸ ਤੁਹਾਡੇ ਸਾਹਮਣੇ ਹੈ ਨਾ ਜੀ। ਉਹ ਇੱਕ ਜਿਹੜੀ ਕ੍ਰਿਸਪੀ ਖਹਿਰਾ ਹੈ ਉਹਨੇ ਵੀ ਤਾਂ ਪਿਛਲੇ ਦਿਨੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੇ IG ਲੈਵਲ ਦਾ ਆਫਿਸਰ ਜਿਹੜਾ ਜਿੱਥੋਂ ਇਹ ਆਸ ਕੀਤੀ ਜਾਂਦੀ ਆ ਕਿ ਉਹ ਤਾਂ ਕਮ ਸੇ ਕਮ ਠੀਕ ਹੋਊਗਾ, ਜੇ ਉਹ ਵੀ ਇਸੇ ਤਰ੍ਹਾਂ ਦਾ ਰੋਲ ਨਿਭਾ ਰਿਹਾ ਤੇ ਹੇਠਲਿਆਂ ਦੇ ਵਿੱਚ ਤਾਂ ਫਿਰ ਕੀ ਹੋ ਸਕਦਾ, ਤੁਸੀਂ ਸੋਚ ਹੀ ਸਕਦੇ। ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੀ ਰੈਗਿੰਗ ਆ ਉਸ ਨੂੰ ਲੈ ਕੇ, ਉਸ ਨੂੰ ਖਤਮ ਕਰਨ ਦੇ ਲਈ ਕਹਿ ਰਹੇ ਆ ਵੀ ਜ਼ਿਆਦਾ ਸਤਰਕ ਹੋ ਰਹੀ ਆ ਸਰਕਾਰ, ਪ੍ਰਸ਼ਾਸਨ ਕੀ ਕਰ ਰਿਹਾ ਜੀ? ਸਕੂਲਾਂ ਦੇ ਵਿੱਚ ਇਹ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਜੀ। ਇਹ ਹਾਲਾਂਕਿ ਸਰਕਾਰ ਇਹਦੇ ਉੱਤੇ ਹਮੇਸ਼ਾ ਸ਼ਿਕੰਜਾ ਕੱਸਣ ਦੀ ਗੱਲ ਜਿਹੜੀ ਹੈ ਨਾ ਜੀ ਉਹ ਕਰਦੀ ਆ।
ਰੈਗਿੰਗ ਤੇ ਕੁੱਟਮਾਰ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ। ਸਰਕਾਰ ਨੇ UGC ਦੀ ਤਰਫ ਦੇ ਉੱਤੇ ਰੈਗਿੰਗ ਵਿਰੋਧੀ ਨਿਯਮ ਜਿਹੜੀ ਆ ਜੀ ਉਹ ਬਣਾਉਣ ਦੇ ਵਾਸਤੇ ਹੁਣ ਮੀਟਿੰਗਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਨੇ। ਪਹਿਲੀ ਵਾਰ ਆ ਜੀ ਇਹ ਕਿ ਸਕੂਲਾਂ ਦੇ ਵਿੱਚ ਕੁੱਟਮਾਰ ਦਾ ਮਸਲਾ ਸਰਕਾਰੀ ਪੱਧਰ ਦੇ ਉੱਤੇ ਵਿਚਾਰਿਆ ਜਾਊਗਾ ਜੀ। ਦੇਸ਼ ਦੇ ਸਭ ਤੋਂ ਪੁਰਾਣੇ ਤੇ ਮਸ਼ਹੂਰ ਸਕੂਲਾਂ ਦੇ ਵਿੱਚ ਇੱਕ ਗਵਾਲੀਅਰ ਤੇ ਸਿੰਧੀਆ ਸਕੂਲ ਦੇ ਵਿੱਚ ਪਿਛਲੇ ਦਿਨੀ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ ਸਨ ਔਰ ਰੈਗਿੰਗ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਇਹ ਜਿਹੜਾ ਜੀ ਢੁਕਵਾਂ ਸਮਾਂ ਜਿਹੜਾ ਜੀ ਉਹ ਲੱਗਦਾ ਹੈ। ਹੁਣ UGC ਨੇ 2009 ਦੇ ਵਿੱਚ ਹਿਮਾਚਲ ਦੇ ਟਾਂਡਾ ਕਾਲਜ ਦੇ ਵਿੱਚ ਅਮਨ ਕਾਚਰੂ ਦੀ ਰੈਗਿੰਗ ਤੋਂ ਬਾਅਦ ਜਿਹੜੀ ਮੌਤ ਹੋਈ ਸੀ, ਰੈਗਿੰਗ ਵਿਰੋਧੀ ਨਿਯਮ ਜਿਹੜੇ ਨੇ ਉਹ ਬਣਾਏ ਨੇ। ਹੁਣ ਇਹ ਪਤਾ ਲੱਗਾ ਕਿ ਮਨੁੱਖੀ ਵਸੀਲਿਆਂ ਬਾਰੇ ਸਾਬਕਾ ਕੇਂਦਰੀ ਮੰਤਰੀ MM ਪੱਲਮ ਰਾਜੂ ਦੀ ਅਗਵਾਈ ਦੇ ਵਿੱਚ 13 ਦੇ ਵਿੱਚ ਜਿਹੜੀ ਅਕੈਡਮਿਕ ਤੇ ਸਿਹਤ ਮਾਹਰਾਂ ਦੀ ਉੱਚ ਤਾਕਤੀ ਕਮੇਟੀ ਬਣਾਈ ਗਈ ਸੀ, ਜਿਹੜੀ ਸਕੂਲਾਂ ਦੇ ਵਿੱਚ ਰੈਗਿੰਗ ਦੇ ਅਸਰ ਤੇ ਉਹਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸਿਫਾਰਿਸ਼ ਜਿਹੜੀ ਆ ਜੀ ਉਹ ਕਰ ਸਕੇ। ਹੁਣ ਇਹ ਪਤਾ ਲੱਗਿਆ ਜੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਾਫੀ ਗੰਭੀਰ ਜਾਪਦੀ ਹੈ ਤੇ ਇਹਦੇ ਉੱਤੇ ਸਖਤ ਕਾਨੂੰਨ ਜਿਹੜੇ ਨੇ ਉਹ ਛੇਤੀ ਬਣਾਏ ਜਾਣਗੇ, ਜਿਹਦੇ ਵਿੱਚ ਸਜ਼ਾ ਵੱਧ ਹੋਊਗੀ ਔਰ ਨਾਲ ਦੀ ਨਾਲ ਉਸੇ ਵੇਲੇ ਜਿਹੜਾ ਜੀ ਅੱਗੋਂ ਨਾਮ ਕੱਟ ਦਿੱਤਾ ਜਾਊਗਾ ਸਟੂਡੈਂਟ ਦਾ ਔਰ ਅੱਗੋਂ ਉਹਦਾ ਦਾਖਲਾ ਉਹਨੂੰ ਕਿਤੇ ਹੋਰ ਜਗ੍ਹਾ ਨਾ ਮਿਲੇ, ਇਹਦਾ ਵੀ ਇੰਤਜ਼ਾਮ ਕੀਤਾ ਜਾਊਗਾ। ਜੀ ਅਤੇ ਅਗਲੀ ਜਿਹੜੀ ਗੱਲ ਕਰਦੇ ਆਪਾਂ ਦਾਦੂਵਾਲ ਹੁਣਾਂ ਦੇ ਜਿਹੜੇ ਜੀ ਕੇਸ ਨੂੰ ਲੈ ਕੇ, ਉਹਨਾਂ ਦੇ ਅਸਤੀਫੇ ਨੂੰ ਲੈ ਕੇ ਕਹਿੰਦੇ ਜੀ ਭੰਬਲ ਭੂਸਾ ਬਣਿਆ ਹੋਇਆ। ਝਿੰਡੇ ਹੁਣਾਂ ਨੇ ਬਿਆਨ ਦਿੱਤਾ ਵੀ ਸਾਨੂੰ ਕੋਈ ਅਸਤੀਫਾ ਨਹੀਂ ਮਿਲਿਆ। ਕੀ ਹੈਗਾ ਜੀ ਇਸ ਦੇ ਵਿੱਚ ਇਸ ਟਾਈਮ? ਇਹ ਉਹਨਾਂ ਦੇ ਜੇਲ੍ਹ ਦੇ ਵਿੱਚੋਂ ਅਸਤੀਫਾ ਆਇਆ ਸੀਗਾ ਜੀ, ਕਿਉਂਕਿ ਮੀਡੀਆ ਦੇ ਨਾਲ ਤਾਂ ਉਹਨੂੰ ਗੱਲ ਨਹੀਂ ਕਰਨ ਦਿੰਦੇ ਜੀ। ਇਸ ਕਰਕੇ ਕੁਝ ਪਤਾ ਨਹੀਂ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੁੱਛਿਆ ਗਿਆ ਕਿ ਬਲਜੀਤ ਸਿੰਘ ਦਾਦੂਵਾਲ ਦਾ ਕੀ ਕਰ ਰਹੇ ਹੋ ਤਲਵੰਡੀ ਸਾਬੋ ਦੇ ਵਿੱਚ, ਉਹ ਕਹਿੰਦੇ ਇਹ ਕੌਣ ਆ ਬਲਜੀਤ ਸਿੰਘ ਦਾਦੂਵਾਲ, ਮੈਂ ਤਾਂ ਨਾ ਹੀ ਪਹਿਲੀ ਵਾਰੀ ਸੁਣਿਆ। ਕਹਿੰਦੇ ਮੈਂ ਕਿਸੇ ਦਾਦੂਵਾਲ ਨੂੰ ਨਹੀਂ ਜਾਣਦਾ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਇਹ ਵੈਸੇ ਇੰਨੇ ਭੋਲੇ ਮੁੱਖ ਮੰਤਰੀ ਤਾਂ ਕਿਸੇ ਸੂਬੇ ਦੇ ਨਹੀਂ ਹੋਣੇ ਜੀ ਜਿਹੜੇ ਸਾਨੂੰ ਮਿਲੇ ਹੋਏ ਨੇ ਪੰਜਾਬ ਦੇ ਵਿੱਚ, ਉਹ ਜਾਣਦੇ ਹੀ ਨਹੀਂ। ਨਾ ਉਹ ਇਹ ਜਾਣਦੇ ਨੇ ਕਿ ਬਲਜੀਤ ਸਿੰਘ ਦਾਦੂਵਾਲ ਕੌਣ ਹੈ, ਨਾ ਉਹ ਇਹ ਜਾਣਦੇ ਨੇ ਕਿ ਵਿਕਰਮ ਕੌਣ ਹੈ ਜੁੱਤੀ ਸੁੱਟਣ ਵਾਲਾ, ਨਾ ਉਹ ਇਹ ਜਾਣਦੇ ਨੇ ਕਿ ਉਹਨਾਂ ਦੇ ਪਰਿਵਾਰ ਦੀਆਂ ਕੋਈ ਬੱਸਾਂ ਚੱਲਦੀਆਂ ਨੇ, ਨਾ ਉਹ ਇਹ ਜਾਣਦੇ ਨੇ ਕਿ ਇੱਥੇ ਰੇਤਾ ਬਜਰੀ ਕੌਣ ਖਾਈ ਜਾਂਦਾ ਜੀ। ਹਰੇਕ ਗੱਲ ਦੇ ਉੱਤੇ ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ ਜੀ ਇਸ ਚੀਜ਼। ਪਰ ਜੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਪ੍ਰਧਾਨ ਮੰਤਰੀ ਕਿਹੜੇ ਸੂਬੇ ਦੇ ਆ, ਸ਼ਾਇਦ ਉਹ ਪਤਾ ਹੋਵੇ ਕਿ ਉਹ ਵੀ ਨਹੀਂ ਪਤਾ। ਨਹੀਂ, ਭੋਲੇ ਨੇ ਜੀ, ਬਹੁਤ ਭੋਲੇ ਨੇ। ਦੀਨ ਦੁਨੀਆ ਦਾ ਪਤਾ ਨਹੀਂ ਉਹਨਾਂ ਨੂੰ, ਹੋ ਸਕਦਾ ਨਾ ਪਤਾ ਹੋਵੇ। ਕਾਫੀ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢੇ ਦੇ ਉੱਤੇ ਪਈ ਹੋਈ ਹੈ, ਜਲਦੀ ਛੁਟਕਾਰਾ ਉਹਨਾਂ ਨੂੰ ਚਾਹੀਦਾ ਮੈਨੂੰ ਲੱਗਦਾ ਇਸ ਚੀਜ਼ ਤੋਂ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੀ, ਉਹਨਾਂ ਨੇ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਉਸ ਨੂੰ ਘੇਰਿਆ ਹੈ ਜੀ, ਖਾਸ ਕਰਕੇ ਪੰਜਾਬ ਤੇ ਹੋਰ ਵੀ ਜਿਹੜੇ ਜਿਹੜੇ ਸੋਕੇ ਤੋਂ ਜਿਹੜੇ ਪੀੜਤ ਰਾਜ ਉਹਨਾਂ ਦੇ ਨਾਲ ਜਿਹੜੇ ਜੀ ਕਾਫੀ ਮਾੜੀ ਹੋ ਰਹੀ ਹੈ ਇਸ ਟਾਈਮ। ਸੁਣ ਨਹੀਂ ਰਿਹਾ ਜੀ ਉਹਨਾਂ ਕਿਸਾਨਾਂ ਦੀ ਕੋਈ ਵੀ ਜੀ। ਜਿਹੜਾ ਇਹ ਡੂੰਘਾ ਹੋ ਰਿਹਾ ਕਿਸਾਨੀ ਸੰਕਟ ਹੈ ਜੀ, ਇਹਦੇ ਉੱਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੀ ਮੀਟਿੰਗ ਜਿਹੜੀ ਹੈ ਜੀ ਉਹ ਚੰਡੀਗੜ੍ਹ ਦੇ ਵਿੱਚ ਹੋਈ ਹੈ ਜੀ। ਇਹਦੇ ਵਿੱਚ ਛੋਟੇ ਤੇ ਗਰੀਬ ਕਿਸਾਨ ਜਿਹੜੇ ਨੇ ਜੀ ਉਹਨਾਂ ਨੂੰ ਰਿਆਇਤੀ ਭਾਅ ਦੇ ਉੱਤੇ ਡੀਜ਼ਲ ਦੇਣ ਦੀ ਵਕਾਲਤ ਜਿਹੜੀ ਆ ਉਹ ਕੀਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਕੁੱਲ ਲਾਗਤ ਨਾਲੋਂ 20% ਘੱਟ ਮੁੱਲ ਜਿਹੜਾ ਜੀ ਉਹ ਮਿਲ ਰਿਹਾ ਹੈ। ਇਸ ਕਰਕੇ ਉਹਦੇ ਸਿਰ ਚੜੇ ਕਰਜ਼ੇ ਦੇ ਉੱਤੇ ਬਗੈਰ ਸ਼ਰਤ ਜਿਹੜੀ ਆ ਉਹ ਲੀਕ ਮਾਰੀ ਜਾਵੇ। ਬੁਲਾਰੇ ਨੇ ਜੀ ਪੰਜਾਬ ਦੇ ਕਿਸਾਨਾਂ ਨੂੰ ਸੋਕੇ ਰਾਹਤ ਤਹਿਤ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਜਿਹੜੀ ਆ ਉਹ ਕੀਤੀ ਹੈ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਨੇ, ਇਹਦੇ ਬਾਵਜੂਦ ਸੋਕਾ ਰਾਹਤ ਪੈਕੇਜ ਲਈ ਸੂਬੇ ਦਾ ਪੱਖ ਪੇਸ਼ ਕਰਨ ਦੇ ਵਿੱਚ ਉਹ ਫੇਲ ਹੋਏ ਨੇ ਜੀ। ਔਰ ਡੀਜ਼ਲ ਦੇ ਭਾਅ ਦੇ ਵਿੱਚ ਲਗਾਤਾਰ ਜਿਹੜਾ ਵਾਧਾ ਹੋ ਰਿਹਾ, ਜਿਹਦੇ ਕਰਕੇ ਕਿਸਾਨਾਂ ਦੇ ਉੱਤੇ ਬੋਝ ਜਿਹੜਾ ਜੀ ਆਰਥਿਕ ਉਹ ਵਾਧਾ ਤੁਰਿਆ ਆਉਂਦਾ। ਆਂਧਰਾ ਪ੍ਰਦੇਸ਼ ਦੇ ਕਿਸਾਨ ਆਗੂ ਜਿਹੜੇ ਉਹਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਪੱਖੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ, ਪਰ ਹਕੂਮਤ ਬਣਦਿਆਂ ਸਾਰ ਹੀ ਇਹ ਜਿਹੜੇ ਵਾਅਦੇ ਨੇ ਉਹ ਵਿਸਾਰ ਦਿੱਤੇ ਗਏ ਨੇ। ਉਹਨਾਂ ਨੇ ਇਹ ਵੀ ਦੱਸਿਆ ਜੀ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਮਹਾਰਾਸ਼ਟਰ ਤੇ ਦੂਜੇ ਨੰਬਰ ਦੇ ਉੱਤੇ ਆਂਧਰਾ ਪ੍ਰਦੇਸ਼ ਆਉਂਦਾ, ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਪਰ ਪੰਜਾਬ ਦੇ ਕਿਸਾਨ ਦੀ ਹਾਲਤ ਵੀ ਇਹਦੇ ਨਾਲੋਂ ਵੱਖਰੀ ਨਹੀਂ ਹੈ। ਪੰਜਾਬ ਦੇ ਵਿੱਚ 40,000 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਜੀ ਉਹ ਸਮਾਪਤ ਕੀਤੀ ਹੈ। ਜਦੋਂ ਕਿ ਪੰਜਾਬ ਦੀ ਜਿਹੜੀ ਸਰਕਾਰਾਂ ਨੇ ਜਾਂ ਸਰਕਾਰ ਹੈ ਉਹ ਮੰਨਦੀ ਹੀ ਨਹੀਂ ਕਿ ਇੱਥੇ ਆਰਥਿਕ ਪਰੇਸ਼ਾਨੀ ਦੀ ਵਜ੍ਹਾ ਕਰਕੇ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਇਸੇ ਕਰਕੇ ਸੂਬਾ ਜਿਹੜਾ ਜੀ ਉਹ ਜਿਹੜੇ ਸੂਬਿਆਂ ਦੇ ਵਿੱਚ ਖੁਦਕੁਸ਼ੀਆਂ ਕਿਸਾਨ ਕਰ ਰਹੇ ਨੇ, ਜਿਹੜੇ ਉੱਥੇ ਕੁਝ ਛੋਟਾਂ ਦਿੱਤੀਆਂ ਗਈਆਂ ਨੇ ਉਹ ਲੈਣ ਦੇ ਵਿੱਚ ਅਸਫਲ ਰਿਹਾ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਛੋਟੇਪੁਰ ਹੁਣਾਂ ਨੂੰ ਜਿਹੜਾ ਜੀ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਕਨਵੀਨਰ ਬਣਾਇਆ ਹੈ, ਉਹਨਾਂ ਨੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ, ਕੀ ਜਿਹੜਾ ਜੀ ਉਹਨਾਂ ਨੇ ਜਿਹੜਾ ਜੀ ਆਖਿਆ?
ਉਹਨਾਂ ਨੇ ਇਹ ਗੱਲ ਕਹੀ ਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਜਿਹੜਾ ਦਿਖਾਵਾ ਸੀਗਾ, ਮਤਲਬ ਕਿ ਜਿਹੜੀ ਗੇੜੀ ਸੀ ਉਹਦੇ ਨਾਲ ਜਿਹੜੀਆਂ ਸੀਟਾਂ ਜਿੱਤਣੀਆਂ ਸੀ ਜਿੱਤ ਲੀਆਂ, ਹੁਣ ਤੁਹਾਨੂੰ ਆਪ ਕੰਮ ਜਿਹੜਾ ਜੀ ਉਹ ਕਰਨਾ ਪਊਗਾ ਜੀ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜੀ ਸਰਕਾਰ ਇਹ ਕਹਿੰਦੀ ਆ ਕਿ ਇਹ ਬੁਲਬੁਲਾ ਸੀ ਪਾਣੀ ਦਾ ਖਤਮ ਹੋ ਗਿਆ, ਇਹਨੂੰ ਅਸੀਂ ਜਿਹੜਾ ਦੀ ਵੱਡੇ ਇਕੱਠ ਕਰਕੇ ਦੱਸਾਂਗੇ। 9 ਸਤੰਬਰ ਨੂੰ ਪਹਿਲਾ ਇਕੱਠ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ। ਵੈਸੇ ਦੇਖਿਆ ਜਾਵੇ ਤਾਂ ਜਿਹੜੀ ਜੇ ਤੀਜੀ ਧਿਰ ਨੇ ਉੱਭਰਨਾ ਦੀ, ਉਹਨੂੰ ਇੱਕ ਸਿਆਸੀ ਬੰਦੇ ਦੀ ਜ਼ਰੂਰਤ ਹੈ ਜਿਹੜਾ ਰੀਅਲ ਸਿਆਸੀ ਹੋਵੇ, ਸਿਆਸਤ ਜਾਣਦਾ ਹੋਵੇ। ਤੇ ਸੁੱਚਾ ਸਿੰਘ ਛੋਟੇਪੁਰ ਹੋਰੀ ਉਹਨਾਂ ਲੋਕਾਂ ਦੇ ਵਿੱਚ ਜਾਣੇ ਜਾਂਦੇ ਨੇ ਜੀ ਜਿਹੜੇ ਸਿਆਸਤ ਦੀ ਨਬਜ਼ ਪਛਾਣਦੇ ਨੇ ਜੀ। ਸੋ ਮੇਰਾ ਖਿਆਲ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਅੰਦਰ ਹਿਲਜੁਲ ਜ਼ਰੂਰ ਹੋਈ ਹੈ ਜੀ ਇਸ ਫੈਸਲੇ ਤੋਂ ਬਾਅਦ, ਜਦੋਂ ਉਹਨਾਂ ਨੂੰ ਕਨਵੀਨਰ ਜਿਹੜਾ ਪੰਜਾਬ ਦਾ ਬਣਾਇਆ ਗਿਆ। ਔਰ ਉਮੀਦ ਕੀਤੀ ਜਾ ਰਹੀ ਹੈ ਜੀ ਕਿ ਉਹ ਕੁਝ ਸਿਆਸੀ ਸਰਗਰਮੀਆਂ ਜਿਹੜੀਆਂ ਨੇ ਉਹ ਵਿੱਢਣਗੇ ਔਰ ਲੋਕਾਂ ਨੂੰ ਲਾਮਬੰਦ ਜਿਹੜਾ ਜੀ ਉਹ ਕਰਨਗੇ। ਪੰਜਾਬ ਦੇ ਵਿੱਚ ਪਿਛਲੇ ਦਿਨੀ ਬਿਜਲੀ ਬਿੱਲਾਂ ਦੇ ਜਿਹੜੇ ਰੇਟ ਵਧਾਏ ਗਏ ਨੇ ਉਹ ਵੀ 1 ਅਪ੍ਰੈਲ ਤੋਂ। ਹੈਰਾਨੀ ਵਾਲੀ ਗੱਲ ਹੈ ਜੀ, ਜਿਹੜੀ ਵਿਰੋਧੀ ਧਿਰ ਹੈ ਕਾਂਗਰਸ, ਉਹ ਕਿਤੇ ਬੋਲੀ ਹੋਈ ਨਹੀਂ ਜੀ। ਕਿਸੇ ਨੇ ਕੋਈ ਪ੍ਰੋਗਰਾਮ ਜਿਹੜਾ ਜੀ ਉਹ ਲੋਕਾਂ ਨੂੰ ਨਹੀਂ ਦਿੱਤਾ। ਇਹ ਤਾਂ ਲੋਕਾਂ ਨੂੰ ਲਾਮਬੰਦ ਕਰਨਾ ਪਊਗਾ ਪੰਜਾਬ ਦੀਆਂ ਸਮੱਸਿਆਵਾਂ ਦੇ ਬਾਰੇ, ਤਾਂ ਹੀ ਇੱਥੇ ਜਿਹੜੀ ਧਿਰ ਹੈ ਨਾ ਜੀ ਉਹ ਕਹਿ ਸਕੂਗੀ ਹਾਂ ਇਸ ਕਰਕੇ ਕੋਈ ਧਿਰ ਜਿੱਤ ਜੂ ਜੀ ਤੇ ਦੋਵਾਂ ਪਾਰਟੀਆਂ ਤੋਂ ਲੋਕ ਔਖੇ ਨੇ, ਇਸ ਕਰਕੇ ਤੀਜੀ ਨੂੰ ਬਣਾ ਲੈਣਗੇ। ਏਦਾਂ ਨਹੀਂ ਕੁਝ ਵੀ ਹੋ ਸਕਣਾ ਜੀ। ਉਹਨਾਂ ਨੇ ਜੋ ਕੁਝ ਕਿਹਾ ਗੱਲ ਤਾਂ ਸਹੀ ਹੈ, ਪਰ ਉਹ ਇੰਪਲੀਮੈਂਟ ਇਹਨੂੰ ਕਰ ਸਕਣਗੇ, ਇਹ ਸਵਾਲ ਹੈ ਜੀ। ਅਤੇ ਵੈਸੇ ਜਦੋਂ ਤੁਸੀਂ ਕਾਂਗਰਸ ਦੀ ਗੱਲ ਕੀਤੀ, ਸੁਖਪਾਲ ਜਿਹੜੇ ਖਹਿਰਾ ਉਹ ਕਿਤੇ ਕਿਤੇ ਕੁਛ ਬੋਲਦੇ ਰਹਿੰਦੇ ਆ, ਕੀ ਲੱਗਦਾ ਵੀ ਉਹ ਕਾਂਗਰਸ ਦੇ ਵਿੱਚ ਬਹੁਤਾ ਚਿਰ ਟਿਕਣਗੇ? ਲੱਗਦਾ ਨਹੀਂ ਜੀ, ਲੱਗਦਾ ਨਹੀਂ ਗਾ, ਕਿਉਂਕਿ ਕਾਂਗਰਸ ਦੇ ਵਿੱਚ ਬੋਲੀ ਤਾਂ ਉਹ ਜਾਂਦੇ ਨੇ, ਪਰ ਉਹਨਾਂ ਦੀ ਸਪੋਰਟ ਹੈ ਨਹੀਂ ਗੀ ਕਾਂਗਰਸ ਦੇ ਵਿੱਚ ਜੀ, ਬਿਲਕੁਲ ਨਹੀਂ ਜੀ। ਉਹਨਾਂ ਦੇ ਤਕਰੀਬਨ ਵਿਰੋਧੀ ਹੀ ਨੇ, ਕਿਉਂਕਿ ਕਾਂਗਰਸੀਆਂ ਨੂੰ ਵੀ ਪਤਾ ਕਿ ਇਹਨਾਂ ਦੇ ਪਤਾ ਨਹੀਂ ਕਿ ਉਹਨਾਂ ਦੇ ਖਿਲਾਫ ਕਦੋਂ ਉੱਠ ਕੇ ਜਿਹੜਾ ਜੀ ਖੜਾ ਹੋ ਜਾਣਾ। ਇਹ ਕਿਹਾ ਜਾ ਰਿਹਾ ਕਿ ਉਹ ਪਰਤਾਂ ਤੋੜ ਰਹੇ ਨੇ ਆਮ ਆਦਮੀ ਪਾਰਟੀ ਚ ਆਉਣ ਲਈ, ਪਰ ਕੰਡੀਸ਼ਨਲ ਆਉਣਾ ਚਾਹੁੰਦੇ ਨੇ। ਕੰਡੀਸ਼ਨਲ ਤੁਹਾਨੂੰ ਪਤਾ ਹੀ ਹੈ ਜੀ ਕਿ ਕਿਸ ਤਰ੍ਹਾਂ ਆਉਣਾ ਚਾਹੁੰਦੇ ਨੇ, ਭਾਵ ਕਿ ਉਹ ਕੁਝ ਲੈ ਕੇ ਆਉਣਾ ਚਾਹੁੰਦੇ ਨੇ, ਤੇ ਆਮ ਆਦਮੀ ਪਾਰਟੀ ਸ਼ਾਇਦ ਇਸ ਗੱਲ ਦੇ ਵਾਸਤੇ ਤਿਆਰ ਨਹੀਂ ਹੈ ਕਿ ਏਦਾਂ ਕੰਡੀਸ਼ਨਲ ਤੌਰ ਦੇ ਉੱਤੇ ਕਿਸੇ ਨੂੰ ਲਿਆਂਦਾ ਜਾਵੇ ਜੀ। ਤਾਂ ਸਰੋਤਿਓ ਇਹ ਸੀਗੀਆਂ ਜੀ ਅੱਜ ਦੀਆਂ ਕੁਝ ਖਬਰਾਂ, ਉਹਨਾਂ ਦੇ ਉੱਤੇ ਜਿਹੜੇ ਜੀ ਗੱਲਬਾਤ ਆਪਾਂ ਕੀਤੀ ਆ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜ ਨਾਮ ਕਿ ਚੜਿਆ ਚਾਹ ਹੈ ਕਾਸ਼ੀ ਦੇ ਵਾਸੀਆਂ ਨੂੰ, ਜਾਣੀ ਸ਼ਹਿਰ ਦੀ ਬਦਲ ਤਕਦੀਰ ਬੇਲੀ ਜੀ। ਚੜਿਆ ਚਾਹ ਹੈ ਕਾਸ਼ੀ ਦੇ ਵਾਸੀਆਂ ਨੂੰ, ਜਾਣੀ ਸ਼ਹਿਰ ਦੀ ਬਦਲ ਤਕਦੀਰ ਬੇਲੀ। ਮੁਖੀਆ ਆਖਦਾ ਮੁਲਕ ਜਾਪਾਨ ਵਾਲਾ, ਅਸਲੋਂ ਦੇਵਾਂਗੇ ਬਦਲ ਤਸਵੀਰ ਬੇਲੀ ਜੀ। ਵਿੱਚ ਗੰਗਾ ਦੇ ਗੰਦ ਨਹੀਂ ਵਗਣ ਦੇਣਾ, ਨਿਰਮਲ ਵਗੇਗਾ ਇਸ ਦਾ ਨੀਰ ਬੇਲੀ। ਕਾਸ਼ੀ ਹੋਊ ਕਿਊਟੋ ਦੇ ਸ਼ਹਿਰ ਵਰਗੀ, ਹੋ ਜਾਊ ਹੋਰਾਂ ਤੋਂ ਬੜੀ ਅਮੀਰ ਬੇਲੀ ਜੀ। ਸੁਪਨੇ ਲੈਣ ਦੇ ਵਾਲੀ ਤਾਂ ਕਸਰ ਨਹੀਂ ਹੋ, ਲੋਕ ਕਰਨ ਹੁਣ ਅਮਲ ਦੀ ਆਸ ਬੇਲੀ ਜੀ। ਸੁਪਨੇ ਲੈਣ ਦੀ ਵਾਲੀ ਤਾਂ ਕਸਰ ਨਹੀਂ ਹੋ, ਲੋਕ ਕਰਨ ਹੁਣ ਅਮਲ ਦੀ ਆਸ ਬੇਲੀ। ਪਿਛਲੇ ਸੁਪਨਿਆਂ ਦੀ ਜਦੋਂ ਯਾਦ ਆਵੇ, ਛੇਤੀ ਸੌਖਾ ਨਹੀਂ ਕਰਨ ਤਰਵਾਸ ਬੇਲੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਖਬਰਾਂ ਦੀ ਗਹਿਰਾਈ ਤੱਕ ਜਾਣ ਦੀ ਆਪਾਂ ਕੋਸ਼ਿਸ਼ ਕੀਤੀ। ਕੱਲ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਸੋ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਰੋਜ਼ਾਨਾ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ 8:30 ਵਜੇ, ਤੇ ਵੀਰਵਾਰ ਦੇ ਦਿਨ ਪ੍ਰੋਗਰਾਮ 9 ਵਜੇ ਤੱਕ ਜਿਹੜਾ ਪ੍ਰੋਗਰਾਮ ਸ਼ਾਨ ਪੰਜਾਬ ਦੀ ਚੱਲਦਾ, ਉਸ ਤੋਂ ਉਪਰੰਤ ਲੈ ਕੇ ਹਾਜ਼ਰ ਹੁੰਦੇ ਆ। ਤੇ ਹੁਣ ਮੈਨੂੰ ਵੀ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।